ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਤੇ ਖਬਰਾਂ ਤੇ ਕੁਝ ਚਰਚਾ ਕਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਦਲਵੀਰ ਸਿੰਘ ਗਿੱਲ ਲਾਈਵੋਕ ਤੋਂ, ਕਾਬਲ ਸਿੰਘ ਬੈਂਸ ਮੈਡੈਸਟਰ ਤੋਂ, ਸੁਰਿੰਦਰ ਸਿੰਘ ਕਾਲੋਂ ਰੈਂਚੋ ਕਰਡੋਵਾ, ਮੱਖਣ ਸਿੰਘ ਮਾਨ ਵਿਸਕਾਂਸਨ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਜ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਰਸ਼ਪਾਲ ਕੌਰ ਪਿੰਡ ਮਲਿਕਪੁਰ ਪੰਜਾਬ, ਨਵਜੋਤ ਕੌਰ ਕਲੋਟੀ ਤੇ ਪਰਿਵਾਰ ਜੁੱਬਾ ਸਿਟੀ ਤੋਂ, ਗੁਰਦੀਪ ਸਿੰਘ ਬਿਰਦੀ ਕਲੋਬਸ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦਾ ਫੋਨ ਨੰਬਰ 4082722500, ਸੂਬੇਦਾਰ ਸਰਜੀਤ ਸਿੰਘ ਖੰਗੂੜਾ ਤੇ ਪਰਿਵਾਰ ਸੈਨੋ ਜੀ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਕਿ ਜਿਹੜੀਆਂ ਅੱਜ ਸੁਰਖੀਆਂ ਬੜੀਆਂ ਹੋਈਆਂ ਕਿ ਜਿਹੜੇ ਮੌਨਸੂਨ ਆ ਉਹਦੇ ਨਾਲ ਕਹਿੰਦੇ ਸੋਕਾ ਨਹੀਂ ਰਹੂਗਾ, ਚੰਗੀ ਖਬਰ? ਬਿਲਕੁਲ ਜੀ, ਆਈ ਥਿੰਕ ਇਸ ਵੇਲੇ ਸੋਕੇ ਦੇ ਨਾਲ ਜੂਝ ਰਿਹਾ ਜਿਹੜਾ ਮੁਲਕ ਹੈ ਜੀ, ਖਾਸ ਤੌਰ ਦੇ ਉੱਤੇ 4-5 ਸੂਬਿਆਂ ਦੇ ਵਿੱਚ ਤਾਂ ਬਹੁਤ ਮੰਦਾ ਜਿਹੜਾ ਜੀ ਉਹ ਹਾਲ ਹੈ। ਮਹਾਰਾਸ਼ਟਰ ਦੇ ਵਿੱਚ ਤਾਂ ਹਾਲਾਤ ਜਿਹੜੇ ਦੀ ਇਸ ਤਰ੍ਹਾਂ ਦੇ ਨਾਜ਼ੁਕ ਜਿਹੜੇ ਬਣੇ ਹੋਏ ਨੇ ਕਿ ਮੁੰਬਈ ਦੇ ਵਿੱਚ ਪਾਣੀ ਜਿਹੜਾ ਜੀ ਉਹ 3 ਦਿਨ ਮਿਲਦਾ ਜਿਹੜੇ ਲੋਕਾਂ ਨੂੰ, ਉਹਦੇ ਵਿੱਚ ਉਹਨਾਂ ਨੂੰ ਗੁਜ਼ਾਰਾ ਜਿਹੜਾ ਜੀ ਉਹ ਕਰਨਾ ਪੈ ਰਿਹਾ। ਸੋਕੇ ਦੀ ਵਜ੍ਹਾ ਕਰਕੇ ਫਸਲਾਂ ਜਿਹੜੀਆਂ ਜੀ ਉਹ ਬਰਬਾਦ ਹੋਈਆਂ ਨੇ। ਪਰ ਹੁਣ ਜਿਹੜਾ ਜੀ ਆਖਿਆ ਗਿਆ ਮੌਸਮ ਵਿਭਾਗ ਦੇ ਵੱਲੋਂ ਕਿ ਜਿਹੜੀ ਇਸ ਵਾਰੀ ਮੌਨਸੂਨ ਹੈ ਉਹ ਬਹੁਤ ਭਰਵੀਂ ਜਿਹੜੀ ਹੈ ਜੀ ਉਹ ਰਹੂਗੀ। ਕਈ ਸਾਲਾਂ ਤੋਂ ਬਾਅਦ ਅਜਿਹਾ ਜਿਹੜਾ ਜੀ ਉਹ ਹੋਣ ਜਾ ਰਿਹਾ। ਜੇ ਇਹ ਸਾਰਾ ਕੁਛ ਠੀਕ ਠਾਕ ਜਿਹੜਾ ਜੀ ਉਹ ਰਹਿੰਦਾ ਤਾਂ ਇਹ ਕਿਹਾ ਜਾ ਰਿਹਾ ਜੀ ਕਿ ਮੌਨਸੂਨ ਜਿਹੜੀ ਆ ਉਹ ਪਿਛਲੇ ਸਾਲਾਂ ਦੇ ਨਾਲੋਂ ਇੱਕ ਤਾਂ 105% ਕਈਆਂ ਥਾਵਾਂ ਦੇ ਉੱਤੇ ਵੱਧ ਬਾਰਿਸ਼ ਪਊਗੀ, ਕੁਝ ਥਾਵਾਂ ਦੇ ਉੱਤੇ 110% ਤੋਂ ਵੱਧ ਬਾਰਿਸ਼ ਜਿਹੜੀ ਜੀ ਉਹ ਪਊਗੀ। ਔਰ ਇਹ ਕਿਹਾ ਗਿਆ ਜੀ ਕਿ ਜੇ ਮਾੜਾ ਮੋਟਾ ਉਲਟ ਫੇਰ ਹੁੰਦਾ ਤਾਂ ਕੋਈ 3-4% ਦਾ ਉਲਟ ਫੇਰ ਜਿਹੜਾ ਦੀ ਉਹ ਹੋ ਸਕਦਾ। ਜੇ ਇਹ ਖਬਰਾਂ ਜਿਹੜੀਆਂ ਦੀ ਸਹੀ ਰਹਿੰਦੀਆਂ ਨੇ ਤਾਂ ਜਿਹੜਾ ਸੋਕਾ ਹੈ ਉਹਦੇ ਤੋਂ ਵੱਡੀ ਰਾਹਤ ਜਿਹੜੀ ਆ ਉਹ ਮਿਲੂਗੀ, ਕਿਉਂਕਿ ਇੱਥੇ ਬਹੁਤਾ ਕੁਝ ਜਿਹੜਾ ਉਹ ਮੌਨਸੂਨ ਦੇ ਨਾਲ ਹੀ ਜੁੜਿਆ ਹੋਇਆ। ਕੁਝ ਸੂਬਿਆਂ ਦਾ ਤਾਂ ਖਾਸ ਤੌਰ ਦੇ ਉੱਤੇ ਜਿਹੜੀ ਸਰਕਾਰ ਆ ਉਹ ਕਹਿ ਰਹੀ ਹੈ ਕਿ ਉਹਨੂੰ ਸੌਖ ਥੋੜ੍ਹੀ ਮਹਿਸੂਸ ਹੋਊਗੀ, ਪਰ ਦੂਜਾ ਪੱਖ ਇਹਦਾ ਇਹ ਹੈ ਜੀ ਕਿ ਜਿਹੜਾ ਪਾਣੀ ਮੌਨਸੂਨ ਦਾ ਹੁੰਦਾ ਉਹਨੂੰ ਵਰਤਣ ਦੇ ਵਾਸਤੇ ਬਾਅਦ ਦੇ ਵਿੱਚ ਕਿਵੇਂ ਵਰਤਣਾ, ਇਹਦੇ ਵਾਸਤੇ ਕੋਈ ਜਿਹੜੇ ਪ੍ਰਬੰਧ ਨੇ ਉਹ ਕਦੀ ਵੀ ਚੱਜ ਦੇ ਨਾਲ ਜਿਹੜੇ ਜੀ ਉਹ ਨਹੀਂ ਕੀਤੇ ਗਏ। ਸੋ ਜੇ ਇਹ ਜਿਹੜਾ ਜੀ ਚੱਜ ਦੇ ਨਾਲ ਇਹ ਪ੍ਰਬੰਧ ਕੀਤੇ ਜਾਣ ਤੇ ਪਾਣੀ ਅੱਗੋਂ ਜਿਹੜਾ ਜੀ ਉਹ ਵਰਤਿਆ ਜਾ ਸਕਦਾ। ਹਾਂ, ਇੰਨਾ ਕੁ ਜ਼ਰੂਰ ਹੈ ਜੀ ਕਿ ਜਿੱਦੀ ਇਹ ਖਬਰ ਆਈ ਆ ਉਹਦੇ ਜੇ ਇਹਦੇ ਉੱਤੇ ਯਕੀਨ ਕਰੀਏ ਤਾਂ ਨਿਰਸੰਦੇਹ ਉਹਨਾਂ ਵਿਚਾਰੇ ਕਿਸਾਨਾਂ ਦੇ ਵਾਸਤੇ ਇੱਕ ਸੁੱਖ ਦੀ ਖਬਰ ਜਿਹੜੀ ਹੈ ਜੀ ਉਹ ਹੋ ਸਕਦੀ ਹੈ ਕਿ ਸ਼ਾਇਦ ਕੁਝ ਜਿਹੜੇ ਦੀ ਮਾੜੇ ਮੋਟੇ ਉਹਨਾਂ ਦੇ ਅੱਛੇ ਦਿਨ ਆ ਜਾਣ, ਨਹੀਂ ਤਾਂ ਅਦਰਵਾਈਜ਼ ਕਸਰ ਤਾਂ ਸਰਕਾਰਾਂ ਨੇ ਕੋਈ ਨਹੀਂ ਛੱਡੀ ਜੀ। ਬਿਲਕੁਲ ਬਿਲਕੁਲ। ਤੇ ਅੱਗੇ ਆਪਾਂ ਜਗਮੀਤ ਬਰਾੜ ਦੀ ਪਹਿਲਾਂ ਵੀ ਗੱਲ ਕੀਤੀ ਸੀਗੀ। ਜਗਮੀਤ ਬਰਾੜ ਦੀ ਕਾਂਗਰਸ ਵਿੱਚੋਂ ਛੁੱਟੀ ਹੋ ਗਈ ਹੈ ਤੇ ਪਰ ਉਸਦਾ ਬਿਆਨ ਹੈ ਕਿ ਮੇਰੀ ਕਿਸੇ ਨੇ ਸੁਣੀ ਨਹੀਂ। ਐਕਚੁਅਲੀ ਜੀ ਬੀਰਦਵਿੰਦਰ ਸਿੰਘ ਹੋਰਾਂ ਤੋਂ ਬਾਅਦ ਕਾਂਗਰਸ ਨੇ ਜਗਮੀਤ ਸਿੰਘ ਬਰਾੜ ਹੋਰਾਂ ਨੂੰ ਜਿਹੜਾ ਜੀ ਉਹ ਝਟਕਾ ਦਿੱਤਾ, ਉਹਨਾਂ ਨੂੰ ਕਾਂਗਰਸ ਦੇ ਵਿੱਚੋਂ ਜਿਹੜਾ ਜੀ ਉਹ ਕੱਢ ਦਿੱਤਾ। ਰਲਵਾਂ ਮਿਲਵਾਂ ਜਿਹਾ ਪ੍ਰਤੀਕਰਮ ਜੀ ਇਹਦਾ। ਜਿਹੜੇ ਜਿਵੇਂ ਤੁਹਾਨੂੰ ਪਤਾ ਜੀ ਇੱਕ ਘੜੇ ਘੜਾਏ ਜੇ ਬਿਆਨ ਹੁੰਦੇ ਨੇ, ਕੁਛ ਇੱਕ ਨੇ ਜਿਹੜਾ ਜੀ ਉਹ ਇਹ ਕਹਿ ਦਿੱਤਾ ਇਹਨਾਂ ਬਿਆਨਾਂ ਦੇ ਰੂਪ ਦੇ ਵਿੱਚ ਕਿ ਜਗਮੀਤ ਸਿੰਘ ਬਰਾੜ ਹੋਰਾਂ ਨੂੰ ਜਿਹੜੀ ਕੱਢਣ ਦੀ ਕਾਰਵਾਈ ਉਹ ਠੀਕ ਹੈ। ਦੂਜੇ ਪਾਸੇ ਇਹਨੂੰ ਦੂਜਾ ਪੱਖ ਵੀ ਜਿਹੜਾ ਜੀ ਉਹ ਦੇਖਿਆ ਜਾ ਰਿਹਾ ਕਿ ਵਿਸਾਖੀ ਤੋਂ ਐਨ ਪਹਿਲਾਂ ਜਗਮੀਤ ਸਿੰਘ ਬਰਾੜ ਹੋਰਾਂ ਨੂੰ ਕੱਢਣਾ ਕਿਹੋ ਜਿਹਾ ਜਿਹੜਾ ਜੀ ਕਾਂਗਰਸ ਦੇ ਵਾਸਤੇ ਰਹਿੰਦਾ। ਇਹ ਉਹਦੀ ਜਿਹੜੀ ਵਿਸਾਖੀ ਵਾਲੀ ਕਾਨਫਰੰਸ ਹੈ ਉਹਦੇ ਦੌਰਾਨ ਜਿਹੜਾ ਜੀ ਉਹ ਪਤਾ ਲੱਗੂਗਾ। ਜਗਮੀਤ ਸਿੰਘ ਬਰਾੜ ਹੋਰੀ ਜਿਹੜੇ ਨੇ ਉਹ ਕਹਿੰਦੇ ਨੇ ਕਿ ਮੈਂ 40 ਸਾਲ ਜਿਹੜੀ ਹੈ ਜੀ ਉਹ ਸੇਵਾ ਕੀਤੀ ਹੈ ਇਸ ਪਾਰਟੀ ਦੀ, ਤੇ ਮੈਨੂੰ ਪਾਰਟੀ ਚੋਂ ਕੱਢਣ ਤੋਂ ਪਹਿਲਾਂ ਮੇਰਾ ਪੱਖ ਜਿਹੜਾ ਜੀ ਉਹ ਸੁਣਿਆ ਜਾਣਾ ਚਾਹੀਦਾ ਸੀਗਾ। ਉਹ ਕਹਿੰਦੇ ਆਪਣੀਆਂ ਸਰਗਰਮੀਆਂ ਤੋਂ ਮੈਂ ਹਾਈ ਕਮਾਂਡ ਨੂੰ ਲਗਾਤਾਰ ਜਿਹੜਾ ਜੀ ਉਹ ਇਨ ਟੱਚ ਦੇ ਵਿੱਚ ਰਿਹਾ, ਮੈਂ ਹਾਈ ਕਮਾਂਡ ਨੂੰ ਜਿਹੜਾ ਜੀ ਦੱਸਦਾ ਰਿਹਾ, ਪਰ ਉਹਨਾਂ ਕਿਹਾ ਕਿ ਮੇਰੀ ਸੁਣਵਾਈ ਕੋਈ ਨਹੀਂ ਹੋਈ, ਮੈਨੂੰ ਪੁੱਛਿਆ ਤੱਕ ਨਹੀਂ ਗਿਆ, ਮੇਰਾ ਪੱਖ ਜਿਹੜਾ ਸੀਗਾ ਉਹ ਜ਼ਰੂਰ ਸੁਣਿਆ ਜਾਣਾ ਚਾਹੀਦਾ ਸੀਗਾ। ਦੂਜੀ ਗੱਲ ਜਿਹੜੀ ਉਹਨਾਂ ਨੇ ਇਹ ਕਹੀ ਆ ਕਿ ਉਹ ਜਿਹੜਾ ਚੱਪੜਚਿੜੀ ਦੇ ਵਿੱਚ ਜਿਹੜਾ ਜੀ ਇੱਕ ਇਕੱਠ ਕਰਨਗੇ 21 ਮਈ ਨੂੰ। ਇਹ ਦਿਨ ਕਹਿੰਦੇ ਜੀ ਮੈਂ ਤਾਂ ਚੁਣਿਆ ਕਿ ਇਸ ਦਿਨ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗਲਾਂ ਦੇ ਉੱਤੇ ਇਤਿਹਾਸਕ ਜਿੱਤ ਜਿਹੜੀ ਹੈ ਜੀ ਉਹ ਪ੍ਰਾਪਤ ਕੀਤੀ ਸੀਗੀ। ਤਾਂ ਉਹ ਕਹਿੰਦੇ ਜੀ ਕਿ ਉਸ ਦਿਨ ਮੈਂ ਆਪਣੇ ਜਿਹੜੇ ਚਾਹੁਣ ਵਾਲੇ ਨੇ ਉਹਨਾਂ ਦਾ ਇਕੱਠ ਸੱਦ ਕੇ ਉਹਨਾਂ ਨੂੰ ਪੁੱਛੂੰਗਾ ਕਿ ਮੈਂ ਇਸ ਮਸਲੇ ਦੇ ਉੱਤੇ ਜਿਹੜਾ ਜੀ ਕੀ ਕਰਨਾ ਆ, ਅੱਗੋਂ ਜਿਹੜਾ ਜੀ ਭਵਿੱਖ ਦੀ ਰਣਨੀਤੀ ਜਿਹੜੀ ਆ ਜੀ ਉਹ ਮੇਰੀ ਕੀ ਹੋਊਗੀ। ਹੁਣ ਦੇਖੋ ਚੱਪੜਚਿੜੀ ਦੇ ਵਿੱਚ ਉਹ ਕੀ ਐਲਾਨ ਜਿਹੜਾ ਜੀ ਉਹ ਕਰਦੇ ਨੇ। ਜਿਹੜੀਆਂ ਕਨਸੂਆਂ ਨੇ ਉਹ ਇਹ ਕਹੀ ਜਾ ਰਹੀਆਂ ਨੇ ਕਿ ਜਗਮੀਤ ਸਿੰਘ ਬਰਾੜ ਹੋਰੀ ਜਿਹੜੇ ਜੀ ਉਹ ਹਾਈ ਕਮਾਂਡ ਦੇ ਨਾਲ ਇਨ ਟੱਚ ਵੀ ਨੇ, ਪਰ ਇਹ ਫੈਸਲਾ ਜੇ ਇਨ ਟੱਚ ਨੇ ਤਾਂ ਫਿਰ ਜਿਹੜਾ ਜੀ ਉਹਨਾਂ ਨੂੰ
ਕਿਉਂ ਕੀਤਾ ਗਿਆ ਇਹ ਸਮਝ ਨਹੀਂ ਆ ਰਹੀ ਜੀ ਬਿਲਕੁਲ। ਪਹਿਲਾਂ ਵੀ ਇਸੇ ਤਰ੍ਹਾਂ ਕਿੰਨਾ ਚਿਰ ਰਿੜਕ ਹੁੰਦੇ ਰਹੇ ਆ। ਅੱਗੇ ਅਰਾਡੀ ਟ੍ਰਿਬਿਊਨਲ ਦੀ ਗੱਲ ਕਰੀਏ ਤੇ ਸਰਕਾਰ ਕਹਿੰਦੀ ਕਿ ਇਸ ਨੂੰ ਭੰਗ ਕਰਾਉਣ ਲਈ ਉੱਪਰ ਤੱਕ ਜਾਣਗੇ। ਦੇਖੋ ਇਹ ਜਿਹੜਾ ਕੁਛ ਕੀਤਾ ਕਰਾਇਆ ਜਾ ਰਿਹਾ ਨਾ ਜੀ, ਜਿਵੇਂ ਇੱਕ ਟ੍ਰਿਬਿਊਨਲ ਦੀ ਮੰਗ ਤੁਸੀਂ ਦੇਖੋ ਉੱਥੇ ਕਰ ਲਈ ਹੈ ਜੀ ਸੁਪਰੀਮ ਕੋਰਟ ਦੇ ਵਿੱਚ ਕਿ ਸਾਨੂੰ ਜਿਹੜਾ ਜੀ ਨਵਾਂ ਟ੍ਰਿਬਿਊਨਲ ਜਿਹੜਾ ਜੀ ਉਹ ਬਣਾਇਆ ਜਾਵੇ। ਇਹਦਾ ਦੂਜਾ ਪੱਖ ਜਿਹੜਾ ਜੀ ਆ ਸਾਹਮਣੇ ਆ ਗਿਆ ਕਿ ਰਾਵੀ ਬਿਆਸ ਦੇ ਪਾਣੀਆਂ ਦੀ ਵੰਡ ਦੇ ਸੰਬੰਧੀ ਜਿਹੜੇ ਸੁਪਰੀਮ ਕੋਰਟ ਦੇ ਪਹਿਲੇ ਜਸਟਿਸ ਸੀ ਉਦੋਂ ਜੀ ਉਸ ਟਾਈਮ ਦੇ ਉੱਤੇ ਵੀ ਬਾਲਾ ਕ੍ਰਿਸ਼ਨ ਇਰਾਡੀ ਜਿਹੜੇ ਇਹਨਾਂ ਦੀ ਪ੍ਰਧਾਨਗੀ ਦੇ ਹੇਠ ਟ੍ਰਿਬਿਊਨਲ ਜਿਹੜਾ ਉਹਨੂੰ ਭੰਗ ਕਰਨ ਦੇ ਸੰਬੰਧੀ ਪੰਜਾਬ ਸਰਕਾਰ ਹੁਣ ਦਿੱਲੀ ਹਾਈ ਕੋਰਟ ਜਿਹੜੀ ਹੈ ਜੀ ਉਹ ਜਾ ਰਹੀ ਹੈ। ਜਿਹੜੇ ਪਾਣੀ ਦੇ ਸਮਝੌਤੇ ਨੇ ਉਹ ਰੱਦ ਕਰਨ ਵਾਲੇ ਪੰਜਾਬ ਦੇ 2004 ਜਿਹੜੀ ਵਹਿਤ ਆ ਉਹਦੇ ਬਾਰੇ ਸੁਪਰੀਮ ਕੋਰਟ ਦੇ ਵਿੱਚ ਚੱਲ ਰਹੀ ਜਿਹੜੀ ਬਹਿਸ ਦੇ ਦੌਰਾਨ ਪੰਜਾਬ ਸਰਕਾਰ ਨੇ ਪਾਣੀਆਂ ਦੀ ਵੰਡ ਦੇ ਬਾਰੇ ਨਵਾਂ ਟ੍ਰਿਬਿਊਨਲ ਬਣਾਉਣ ਦੀ ਮੰਗ ਜਿਹੜੀ ਆ ਉਹ ਕੀਤੀ ਹੈ, ਜਿਹੜੀ ਕਿ ਪਾਣੀਆਂ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲੈ ਕੇ ਰਿਪੋਰਟ ਜਿਹੜੀ ਆ ਉਹ ਦੇ ਸਕੇ। ਪੰਜਾਬ ਦੇ ਸੀਨੀਅਰ ਜਿਹੜੇ ਕੁਝ ਅਧਿਕਾਰੀ ਨੇ ਉਹਨਾਂ ਦੇ ਦੱਸਣ ਦੇ ਅਨੁਸਾਰ ਦਿੱਲੀ ਹਾਈ ਕੋਰਟ ਦੇ ਵਿੱਚ ਇਰਾਡੀ ਟ੍ਰਿਬਿਊਨਲ ਨੂੰ ਅਧਿਕਾਰਤ ਤੌਰ ਦੇ ਉੱਤੇ ਭੰਗ ਕਰਾਉਣ ਲਈ ਪਹੁੰਚ ਜਿਹੜੀ ਆ ਉਹ ਕੀਤੀ ਜਾਊਗੀ ਜੀ। ਐਕਚੁਅਲੀ ਜੀ ਇਹ 24 ਜੁਲਾਈ 1985 ਨੂੰ ਰਾਜੀਵ ਲੋਂਗੋਵਾਲ ਜਿਹੜਾ ਸਮਝੌਤਾ ਹੋਇਆ ਸੀਗਾ ਉਹਦੇ ਅਧੀਨ ਪੰਜਾਬ ਤੇ ਹਰਿਆਣਾ ਦੇ ਦਰਮਿਆਨ ਪਾਣੀਆਂ ਦੀ ਵੰਡ ਦੇ ਵਾਸਤੇ ਇਰਾਡੀ ਟ੍ਰਿਬਿਊਨਲ ਜਿਹੜਾ ਉਹ ਕਾਇਮ ਕੀਤਾ ਗਿਆ ਸੀਗਾ। ਇਸ ਸਮਝੌਤੇ ਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ 1 ਜੁਲਾਈ 1985 ਨੂੰ ਜਿੰਨਾ ਪਾਣੀ ਰਾਜਾਂ ਨੂੰ ਮਿਲ ਰਿਹਾ ਸੀਗਾ ਉਹ ਮਿਲਦਾ ਰਹੂਗਾ। ਟ੍ਰਿਬਿਊਨਲ ਜਿਹੜਾ ਜੀ ਉਹ ਵਾਧੂ ਪਾਣੀ ਦੀ ਵੰਡ ਦੇ ਬਾਰੇ ਆਪਣੀ ਰਿਪੋਰਟ ਜਿਹੜੀ ਆ ਉਹ ਦੇਊਗਾ। ਸਵਾਲਾਂ ਦਾ ਸਵਾਲ ਜਿਹੜਾ ਅੱਗੇ ਵੀ ਉੱਠਦਾ ਰਿਹਾ ਜੀ ਕਿ ਜਦੋਂ ਇਹ ਜਿਹੜਾ ਸਮਝੌਤਾ ਸੀਗਾ ਉਹ ਖਤਮ ਹੀ ਹੋ ਗਿਆ, ਉਹਦੀ ਕੋਈ ਹੋਰ ਮੰਗ ਤਾਂ ਜਿਹੜੀ ਹੈ ਜੀ ਨਾ ਮੰਨੀ ਗਈ ਨਾ ਮੰਗੀ ਗਈ ਜੀ। ਤਾਂ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਫਿਰ ਉਹ ਕਿੱਥੇ ਜਿਹੜਾ ਜੀ ਖੜਦੀਆਂ ਨੇ, ਕਿਸੇ ਜਗ੍ਹਾ ਦੇ ਉੱਤੇ ਵੀ ਜਿਹੜਾ ਉਹ ਨਹੀਂ ਖੜਦੀਆਂ। ਆਈ ਥਿੰਕ ਜਿਹੜਾ ਪਾਣੀ ਵਾਲਾ ਮਸਲਾ ਹੈ ਇਹਦੇ ਉੱਤੇ ਜਿਹੜੀ ਪੰਜਾਬ ਦੀ ਸਰਕਾਰ ਆ ਜੀ ਉਹ ਸਮਝਦੀ ਆ ਕਿ ਇਹ ਇੱਕ ਇਹੋ ਜਿਹਾ ਮੁੱਦਾ ਉਹਦੇ ਕੋਲੇ ਹੋ ਸਕਦਾ ਜਿਹਦੇ ਉੱਤੇ ਉਹ ਚੋਣਾਂ ਲੜ ਸਕਦੀ ਆ ਔਰ ਚੋਣਾਂ ਜਿਹੜੀਆਂ ਜੀ ਉਹ ਛੇਤੀ ਕਰਵਾ ਸਕਦੀ ਆ। ਸੋ ਇਸ ਕਰਕੇ ਸਾਰੇ ਜਿੰਨੇ ਹੱਥ ਪੈਰ ਮਾਰੇ ਜਾ ਰਹੇ ਨੇ ਉਹ ਇਸੇ ਚੀਜ਼ ਦੇ ਉੱਤੇ ਆਧਾਰਿਤ ਹੀ ਮਾਰੇ ਜਾ ਰਹੇ ਨੇ ਕਿ ਪਾਣੀ ਦਾ ਮਸਲਾ ਜਿਹੜਾ ਜੀ ਉਹ ਮੰਗਾਇਆ ਜਾਵੇ ਜੀ। ਤੇ ਅੱਗੇ ਆਪਾਂ ਮੂਰਥਲ ਕਾਂਡ ਦੀ ਗੱਲ ਕਰੀਏ ਕਿ ਜਿਸ ਟਾਈਮ ਤੇ ਜੇ ਇਹ ਕਾਂਡ ਹੋਇਆ ਸੀ ਉਸ ਟਾਈਮ ਤੇ ਲੋਕਾਂ ਨੇ ਸ਼ਿਕਾਇਤ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਪੁਲਿਸ ਨੇ ਕੋਈ ਸ਼ਿਕਾਇਤ ਨਹੀਂ ਲਿਖੀ, ਪਰ ਹੁਣ ਹਰਿਆਣੇ ਦੀ ਪੁਲਿਸ ਨੇ ਯੂ ਟਰਨ ਮਾਰਿਆ। ਇਸ ਮਸਲੇ ਦੇ ਉੱਤੇ ਆਪਾਂ ਲਗਾਤਾਰ ਜਿਹੜਾ ਜੀ ਇਹਦੀ ਗੱਲਬਾਤ ਕਰਦੇ ਰਹੇ ਹਾਂ ਜੀ ਔਰ ਸੋਸ਼ਲ ਮੀਡੀਆ ਦੇ ਉੱਤੇ ਇਹ ਮਸਲਾ ਬਹੁਤ ਭਖਿਆ ਰਿਹਾ ਜੀ। ਤੁਹਾਡੇ ਪ੍ਰੋਗਰਾਮਾਂ ਦੇ ਵਿੱਚ ਵੀ ਲੋਕਾਂ ਦੀਆਂ ਜਿਹੜੀਆਂ ਅਥਾਹ ਕਾਲਸ ਜਿਹੜੀਆਂ ਦੀ ਉਹ ਆਈਆਂ ਨੇ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ, ਜਿਹੜੇ ਲੋਕ ਕਹਿੰਦੇ ਸਨ ਕਿ ਪਰ ਸਵਾਲ ਇਹ ਸੀਗਾ ਹਰਿਆਣੇ ਦੀ ਸਰਕਾਰ ਜਿਹੜੀ ਆ ਜੀ ਉਹ ਲਗਾਤਾਰ ਨਾ ਕਰਦੀ ਰਹੀ ਆ ਵੀ ਕੋਈ ਗੱਲ ਹੀ ਨਹੀਂ ਹੋਈ। ਇੱਥੋਂ ਤੱਕ ਕਿ ਪਾਰਲੀਮੈਂਟ ਦੇ ਵਿੱਚ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਹੋਰਾਂ ਦਾ ਜਵਾਬ ਸੀਗਾ ਜੀ, ਉਹ ਕਹਿੰਦੇ ਕੋਈ ਇਸ ਤਰ੍ਹਾਂ ਦੀ ਘਟਨਾ ਜਿਹੜੀ ਉਹ ਨਹੀਂ ਵਾਪਰੀ, ਇਹ ਸਿਰਫ ਅਫਵਾਹਾਂ ਨੇ। ਪਰ ਹੁਣ ਇਹਦਾ ਇੱਕ ਦੂਜਾ ਪੱਖ ਜਿਹੜਾ ਜੀ ਸਾਹਮਣੇ ਆ ਗਿਆ ਉਹ ਇਹ ਕਿ ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ, ਕਿਉਂਕਿ ਹਾਈ ਕੋਰਟ ਨੇ ਖਿਚਾਈ ਕੀਤੀ ਹੋਈ ਆ ਹਰਿਆਣੇ ਦੀ ਸਰਕਾਰ ਦੀ, ਹਰਿਆਣੇ ਦੀ ਪੁਲਿਸ ਦੀ। ਹਰਿਆਣੇ ਦੀ ਪੁਲਿਸ ਨੇ ਇਹ ਗੱਲ ਜਿਹੜੀ ਆ ਜੀ ਮੰਨੀ ਆ ਹਾਈ ਕੋਰਟ ਦੇ ਵਿੱਚ ਕਿ ਉਹਨਾਂ ਦੇ ਕੋਲੇ ਕੁਝ ਸ਼ਿਕਾਇਤਾਂ ਜਿਹੜੀਆਂ ਆਈਆਂ ਸਨ ਲਿਖਤ ਰੂਪ ਦੇ ਵਿੱਚ। ਇਹਦੇ ਵਿੱਚ ਇੱਕ ਕੋਈ ਸਟੂਡੈਂਟ ਹੈ ਜੀ ਲੜਕੀ ਔਰ ਇੱਕ ਜਿਹੜੀ ਲੇਡੀ ਹੈ ਜੀ ਉਹ ਕੋਈ ਆਸਟ੍ਰੇਲੀਆ ਤੋਂ ਨੇ ਪੰਜਾਬੀ, ਜਿਨ੍ਹਾਂ ਨੇ ਲਿਖਤੀ ਰੂਪ ਦੇ ਵਿੱਚ ਇਹ ਸ਼ਿਕਾਇਤ ਕੀਤੀ ਸੀਗੀ ਕਿ ਉਹਦੇ ਨਾਲ ਇਸ ਤਰ੍ਹਾਂ ਦੀ ਜਿਹੜੀ ਘਟਨਾ ਹੈ ਉਹ ਵਾਪਰੀ ਆ। ਉਹਨਾਂ ਨੇ ਇਹ ਗੱਲ ਜਿਹੜੀ ਹੈ ਜੀ ਮੰਨ ਲਈ ਹੈ ਔਰ ਇਹ ਗੱਲ ਮੰਨੀ ਨਹੀਂ, ਮੰਨਣ ਤੋਂ ਬਾਅਦ ਉਹਨਾਂ ਨੇ ਜਿਹੜੀਆਂ FIR ਦਰਜ ਕੀਤੀਆਂ ਨੇ ਉਹਦੇ ਵਿੱਚ ਇਹ ਜਿਹੜੀਆਂ ਧਾਰਾਵਾਂ ਨੇ ਜਿਹੜੀਆਂ ਜਬਰ ਜਨਾਹ ਵਾਲੀ ਉਹ ਵੀ ਲਾ ਦਿੱਤੀ ਹੈ। ਹੁਣ ਸਵਾਲਾਂ ਦਾ ਸਵਾਲ ਇਹ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਫਸੀ ਜਿਹੜੀ ਹਰਿਆਣੇ ਦੀ ਸਰਕਾਰ ਹੈ ਉਹਦੀ ਪੁਲਿਸ ਨੇ ਇਹ ਗੱਲ ਮੰਨ ਲਈ। ਹੁਣ ਜਿਹੜੇ ਗ੍ਰਹਿ ਮੰਤਰੀ ਨੇ ਉਹ ਕੀ ਬਿਆਨ ਦੇਣਗੇ ਤੇ ਸਰਕਾਰ ਜਿਹੜੀ ਹੈ ਜੀ ਇਸ ਮਸਲੇ ਦੇ ਉੱਤੇ ਜਿਹੜੀ ਹੁਣ ਤੱਕ ਇਹ ਕਹਿੰਦੀ ਰਹੀ ਇੱਦਾਂ ਦਾ ਕੁਝ ਹੋਇਆ ਹੀ ਨਹੀਂ, ਉਹ ਜਿਹੜੀ ਹੈ ਜੀ ਕੀ ਬਿਆਨ ਦੇਊਗੀ ਇਹਦੇ ਉੱਤੇ। ਆਈ ਥਿੰਕ ਇੱਕ ਨਵਾਂ ਜਿਹੜਾ ਜੀ ਇਹਨੇ ਟਰਨ ਲੈ ਲਿਆ ਇਸ ਸਾਰੀ ਘਟਨਾ ਨੇ। ਸ਼ਾਇਦ ਜਿਹੜੇ ਜਾਟ ਨੇ ਉਹਨਾਂ ਤੱਕ ਇਹ ਗੱਲ ਪਹੁੰਚਾ ਦਿੱਤੀ ਗਈ ਸੀ ਪਹਿਲਾਂ ਹੀ ਕਿ ਇੱਦਾਂ ਦਾ ਕੁਝ ਜਿਹੜਾ ਜੀ ਉਹ ਹੋ ਗਿਆ ਅਦਾਲਤ ਦੇ ਵਿੱਚ, ਜਿਹਦੇ ਕਰਕੇ ਜਾਟਾਂ ਨੇ ਜਿਹੜੀ ਆ ਉਹ ਪਹਿਲੀ ਮਈ ਵਾਰੀ ਧਮਕੀ ਦਿੱਤੀ ਆ ਕਿ ਜੇ ਪਾਣੀ ਜਿਹੜਾ ਜੀ ਨਾ ਨਹਿਰਾਂ ਦੇ ਵਿੱਚ ਛੱਡਿਆ ਗਿਆ ਤੇ ਅਸੀਂ ਜਿਹੜਾ ਜੀ ਸੜਕਾਂ ਤੇ ਰੇਲਾਂ ਜਿਹੜੀਆਂ ਪੰਜਾਬ ਨੂੰ ਆਉਂਦੀਆਂ ਉਹ ਰੋਕਾਂਗੇ। ਹੁਣ ਇਹਨਾਂ ਨੂੰ ਕੋਈ ਇਹ ਪੁੱਛਣ ਵਾਲਾ ਨਹੀਂ ਹੈ ਜੀ ਕਿ ਕਿਹੜੀ ਨਹਿਰ ਦੇ ਵਿੱਚ ਉਹਨਾਂ ਨੇ ਪਾਣੀ ਛਡਵਾਉਣਾ। ਜਿਹੜੀ ਹਾਂਸੀ ਬਟਾਣਾ ਬਣਾਈ ਆ ਉਹਦਾ ਲਿੰਕ ਤਾਂ ਨਹਿਰਾਂ ਦੇ ਨਾਲ ਅੱਗੇ ਜੁੜਿਆ ਹੀ ਨਹੀਂਗਾ, ਉਹ ਆਪਣੇ ਤੌਰ ਦੇ ਉੱਤੇ ਹਰਿਆਣੇ ਨੇ ਬਣਾ ਲਈ ਹੈ ਬਿਨਾਂ ਕਿਸੇ ਪੁੱਛਗਿੱਛ ਤੋਂ। ਜਿਹੜੀ ਸਤਲੁਜ ਯਮੁਨਾ ਲਿੰਕ ਨਹਿਰ ਹੈ ਉਹ ਪੰਜਾਬ ਦੇ ਵਿੱਚ ਪੂਰੀ ਹੋਈ ਨਹੀਂ ਗਈ। ਜਿਹੜਾ ਪਾਣੀ ਉਹਨਾਂ ਨੂੰ ਜਾ ਰਿਹਾ, ਜਿਹੜਾ ਉਹਨਾਂ ਨੂੰ ਮਿਲ ਰਿਹਾ ਉਹ ਤਾਂ ਮਿਲ ਹੀ ਰਿਹਾ,
ਉਹ ਕੀ ਉਹਦੇ ਵਿੱਚ ਉਹ ਵਧਾਉਣਾ ਚਾਹੁੰਦੇ ਨੇ, ਕੀ ਕਰਨਾ ਚਾਹੁੰਦੇ ਨੇ। ਇਹ ਮੂਰਖਤਾ ਭਰਿਆ ਬਿਆਨ ਜਿਹੜਾ ਜੀ ਉਹ ਜਾਟਾਂ ਨੇ ਜਿਹੜਾ ਨਵਾਂ ਦਿੱਤਾ ਹੈ, ਸ਼ਾਇਦ ਇਸ ਅੰਦੋਲਨ ਨੂੰ ਜਿਹੜਾ ਜੀ ਉਹ ਭਗਾਉਣ ਦੇ ਵਾਸਤੇ। ਪਰ ਉਹ ਇੱਕ ਗੱਲ ਜਿਹੜੀ ਹੈ ਜੀ ਇੱਥੇ ਜ਼ਰੂਰ ਭੁੱਲ ਰਹੇ ਨੇ, ਖਾਸ ਤੌਰ ਦੇ ਉੱਤੇ ਜਿਹੜੇ ਪ੍ਰਵਾਸੀ ਪੰਜਾਬੀ ਨੇ ਉਹਨਾਂ ਦੇ ਸਿਲਸਿਲੇ ਦੇ ਵਿੱਚ, ਕਿ ਜਿਹੜੇ ਹਾਈਵੇ ਦੇ ਉੱਤੇ ਤਰੱਕੀ ਹਰਿਆਣੇ ਦੀ ਜਿਹੜੀ ਹੋਈ ਆ ਉਹ ਪ੍ਰਵਾਸੀ ਪੰਜਾਬੀਆਂ ਦੇ ਸਿਰ ਤੇ ਹੀ ਹੋਈ ਆ। ਮੇਰਾ ਖਿਆਲ ਜੇਕਰ ਪ੍ਰਵਾਸੀ ਪੰਜਾਬੀ ਜਿਹੜੇ ਨੇ ਉਹ ਇੰਨਾ ਏਕਾ ਕਰ ਲੈਣ ਤਾਂ ਇੱਕ ਸੀਜ਼ਨ ਦੇ ਵਿੱਚ ਹੀ ਬਹੁਤ ਵੱਡਾ ਫਰਕ ਜਿਹੜਾ ਜੀ ਉਹ ਪੈ ਸਕਦਾ। ਫਿਰ ਇੱਦਾਂ ਦੀਆਂ ਧਮਕੀਆਂ ਜਿਹੜੀਆਂ ਨੇ ਉਹ ਸ਼ਾਇਦ ਨਹੀਂ ਆਉਣਗੀਆਂ ਜਿਹੋ ਜਿਹੀ ਜਾਟਾਂ ਨੇ ਦੇਣ ਦੀ ਕੋਸ਼ਿਸ਼ ਕੀਤੀ ਆ 1 ਮਈ ਤੋਂ। ਅੱਜ ਜੀ ਬਿਲਕੁਲ ਗੱਲ ਹੈਗੀ ਕਿ ਜੇ ਏਕਾ ਹੋ ਜਾਏ ਤੇ ਇਹਨਾਂ ਘਟਨਾਵਾਂ ਤੋਂ ਬਚਿਆ ਜਾ ਸਕਦਾ। ਤੇ ਅੱਗੇ ਆਪਾਂ ਗੱਲ ਕਰੀਏ ਕਿ ਮੋਹਾਲੀ ਦੇ ਵਿੱਚ ਇੱਕ ਭੇਦ ਭਰਿਆ ਕਾਂਡ ਸਾਹਮਣੇ ਆਇਆ ਕਿ ਯੂਥ ਅਕਾਲੀ ਦਲ ਦੀ ਇੱਕ ਉਹਨਾਂ ਦੀ ਮਾਤਾ ਦੀ ਜਿਹੜੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਹੈ। ਇਹ ਤਾਂ ਫੇਜ਼ 3B1 ਦੇ ਵਿੱਚ ਜਿਹੜਾ ਜੀ ਉਹ ਰਹਿੰਦੇ ਨੇ। ਮੋਹਾਲੀ ਜਿਹੜਾ ਸ਼ਹਿਰ ਆ ਜੀ ਉਹਦੇ ਉਹ ਪ੍ਰਧਾਨ ਨੇ, ਕਾਉਂਸਲਰ ਨੇ ਹਰਮਨਪ੍ਰੀਤ ਸਿੰਘ ਪ੍ਰਿੰਸ। ਉਹਨਾਂ ਦੀ ਮਾਂ ਜਿਹੜੀ ਹੈ ਜੀ ਉਹਦੀ ਕੱਲ ਦੁਪਹਿਰੇ ਜਦੋਂ 12 ਵਜੇ ਤੱਕ ਉਹ ਨਹੀਂ ਉੱਠੇ ਤਾਂ ਉਹਨਾਂ ਨੂੰ ਬੂਹਾ ਜਿਹੜਾ ਸੀ ਉਹ ਖੜਕਾਉਣ ਦੀ ਕੋਸ਼ਿਸ਼ ਕੀਤੀ ਗਈ। ਬੂਹਾ ਤੋੜਿਆ ਗਿਆ ਤੇ ਅੰਦਰ ਉਹਨਾਂ ਦੀ ਡੈੱਡ ਬੋਡੀ ਪਈ ਸੀਗੀ, ਜਿਹਦੀ ਗੋਲੀ ਜਿਹੜੀ ਉਹ ਲੱਗੀ ਹੋਈ ਸੀ ਢਿੱਡ ਦੇ ਵਿੱਚ। ਤੇ ਜਿਹੜੀ ਇਹ ਔਰਤ ਜਿਹਦੀ ਡੈਥ ਹੋਈ ਹੈ ਜੀ ਉਹਨੇ ਆਪਣੇ ਆਪ ਨੂੰ ਆਪੇ ਗੋਲੀ ਮਾਰੀ ਹੈ ਜਾਂ ਉਹਦਾ ਜਿਹੜਾ ਜੀ ਗੋਲੀ ਕਿਸੇ ਭੁਲੇਖੇ ਦੇ ਨਾਲ ਵੱਜੀ ਹੈ, ਇਹ ਕੁਝ ਵੀ ਅਜੇ ਨਹੀਂ ਪਤਾ ਲੱਗਿਆ। ਸੁਸਾਈਡ ਦਾ ਜਿਹੜਾ ਕੇਸ ਹੈ ਉਹ ਦਰਜ ਕੀਤਾ ਗਿਆ ਪੁਲਿਸ ਦੇ ਵੱਲੋਂ। ਜਿਹੜਾ ਜੀ ਇਹ ਕਿਉਂਕਿ ਜੇ ਸੁਸਾਈਡ ਕਰਦਾ ਢਿੱਡ ਦੇ ਵਿੱਚ ਜਿਹੜਾ ਜੀ ਉਹ ਗੋਲੀ ਕਿਵੇਂ ਮਾਰੂਗਾ, ਇਹ ਆਪਣੇ ਆਪ ਦੇ ਵਿੱਚ ਜਿਹੜਾ ਜੀ ਉਹ ਸਵਾਲ ਹੈ। ਪਰ ਕਿਉਂਕਿ ਉਹਨਾਂ ਦੇ ਜਿਹੜਾ ਸੱਤਾਧਾਰੀਆਂ ਦੇ ਨਾਲ ਮੇਲ ਜੋਲ ਹੈ ਔਰ ਇਸ ਕਰਕੇ ਪੁਲਿਸ ਨੇ ਜਿਹੜੀ ਆ ਜੀ 174 ਜਿਹੜੀ ਹੁੰਦੀ ਆ ਜਿਹੜੇ ਸੁਸਾਈਡ ਦੀ, ਉਹਦੇ ਉੱਤੇ ਪਰਚਾ ਜਿਹੜਾ ਜੀ ਉਹ ਦਰਜ ਕਰ ਲਿਆ। ਪਰ ਇਹ ਭੇਦ ਆ ਅਜੇ, ਕਿਉਂਕਿ ਜਿਹੜਾ ਇਹ ਪਿਸਟਲ ਆ ਜਿਹਦੇ ਨਾਲ ਗੋਲੀ ਮਾਰੀ ਗਈ ਆ ਉਹ ਹਰਮਨਪ੍ਰੀਤ ਸਿੰਘ ਪ੍ਰਿੰਸ ਦੇ ਨਾਂ ਦੇ ਉੱਤੇ ਦੱਸਿਆ ਜਾਂਦਾ। ਉਹਦੇ ਮਦਰ ਦੇ ਕੋਲੇ ਜਿਹੜਾ ਜੀ ਇਹ ਪਿਸਟਲ ਕਿਵੇਂ ਚਲੇ ਗਿਆ, ਉਹਨੇ ਅੰਦਰ ਜਿਹੜੀ ਸੀ ਆਪਣੇ ਪੇਟ ਦੇ ਵਿੱਚ ਗੋਲੀ ਕਿਉਂ ਮਾਰੀ, ਘਰ ਦੇ ਵਿੱਚ ਕੋਈ ਲੜਾਈ ਝਗੜਾ ਹੋਇਆ, ਕੀ ਹੋਇਆ, ਇਹਦਾ ਕੁਝ ਵੀ ਅਜੇ ਜਿਹੜਾ ਜੀ ਸਾਹਮਣੇ ਨਹੀਂ ਆਇਆ। ਪਰ ਇਹ ਜਿਹੜੀ ਉਹਨਾਂ ਦੀ ਮੌਤ ਹੈ ਉਹ ਇਸ ਵੇਲੇ ਕਈ ਸਵਾਲ ਜਿਹੜੇ ਆ ਜੀ ਉਹ ਜ਼ਰੂਰ ਖੜੇ ਕਰ ਰਹੀ ਹੈ। ਬਿਲਕੁਲ ਜੀ, ਹੈ ਤੇ ਇਹ ਭੇਤ ਭਰੀ ਗੱਲ ਹੀ ਆ। ਅੱਗੇ ਆਪਾਂ ਚਿੱਟੀ ਮੱਖੀ ਦਾ ਜਿੰਨਾ ਕੁ ਨੁਕਸਾਨ ਕੀਤਾ ਸੀਗਾ ਉਸ ਦੇ ਦਾਗ ਧੋਣ ਦੀਆਂ ਕੋਸ਼ਿਸ਼ਾਂ ਸਰਕਾਰ ਵੱਲੋਂ। ਬਿਲਕੁਲ ਜੀ, ਐਕਚੁਅਲੀ ਇਹ ਬੜਾ ਚਰਚਾ ਦਾ ਵਿਸ਼ਾ ਬਣਿਆ ਸੀਗਾ ਜੀ ਕਿ ਚਿੱਟੀ ਮੱਖੀ ਜਿਹੜੀ ਆ ਉਹਨੇ ਨਰਮਾ ਤਾਂ ਚੱਟਿਆ ਹੀ ਆ, ਉਹ ਜਿਹੜੀ ਅਕਾਲੀ ਦਲ ਆ ਜੀ ਉਹਦਾ ਵੋਟ ਬੈਂਕ ਵੀ ਚੱਟ ਗਈ, ਜਿਹੜਾ ਕਿਸਾਨੀ ਵੋਟ ਬੈਂਕ ਸੀਗਾ। ਉਦੋਂ ਬਾਅਦ ਜਿੰਨੀ ਸਰਕਾਰ ਦੀ ਬਦਨਾਮੀ ਹੋਈ, ਜਿਹੜੀਆਂ ਦਵਾਈਆਂ ਸੀਗੀਆਂ ਨਕਲੀ ਪੈਸਟੀਸਾਈਡ ਜਿਹੜੀਆਂ ਵੇਚੀਆਂ ਗਈਆਂ ਉਸ ਮਾਮਲੇ ਦੇ ਉੱਤੇ, ਇਹਦੇ ਦਾਗ ਧੋਣ ਦੇ ਵਾਸਤੇ ਜਿਹੜੀ ਜੀ ਹੁਣ ਕੋਸ਼ਿਸ਼ਾਂ ਉਹ ਕੀਤੀਆਂ ਜਾ ਰਹੀਆਂ ਨੇ। ਖੇਤੀ ਯੂਨੀਵਰਸਿਟੀਆਂ ਵੱਲੋਂ ਜਿਹੜੀਆਂ ਸਿਫਾਰਸ਼ਾਂ ਨੇ ਉਹਨੂੰ ਲਾਗੂ ਕਰਨ ਦੇ ਵਾਸਤੇ ਸਰਕਾਰ ਜਿਹੜੀ ਹੈ ਜੀ ਉਹ ਹੱਥ ਪੈਰ ਮਾਰ ਰਹੀ ਹੈ। ਔਰ ਹੁਣ ਸਰਕਾਰ ਨੇ ਜਿਹੜਾ ਵਧੀਕ ਮੁੱਖ ਸਕੱਤਰ ਹੈ ਸੁਰੇਸ਼ ਕੁਮਾਰ, ਉਹਦੇ ਵੱਲੋਂ ਬਣਾਈ ਗਈ ਕਾਟਨ ਐਕਸ਼ਨ ਪਲਾਨ ਦੇ ਤਹਿਤ ਨਰਮੇ ਦੀ ਫਸਲ ਬੀਜਣ ਤੋਂ ਚੁਗਣ ਤੱਕ ਵਿਭਾਗ ਦੇ ਵੱਲੋਂ ਨਿਗਰਾਨੀ ਕਰਨ ਦੀ ਯੋਜਨਾ ਜਿਹੜੀ ਹੈ ਜੀ ਉਹ ਬਣਾਈ ਹੈ। ਐਕਚੁਅਲੀ ਜਿਹੜੇ ਆਫੀਸਰ ਵੀ ਹੁਣ ਜਿਹੜੇ ਲੱਗੇ ਨੇ ਉਹ ਇਸ ਗੱਲੋਂ ਖੁਸ਼ ਨੇ ਕਿ ਚਿੱਟੀ ਮੱਖੀ ਜਿਹੜੀ ਹੈ ਜੀ ਉਹਨਾਂ ਦੀਆਂ ਤਰੱਕੀਆਂ ਕਰਾ ਗਈ, ਕਿਉਂਕਿ ਅਦਰਵਾਈਜ਼ ਪਹਿਲਾਂ ਇਹ ਪੋਸਟਾਂ ਹੁੰਦੀਆਂ ਸਨ ਜੀ ਪੋਲੀਟੀਕਲ ਪੋਸਟਾਂ, ਕਿ ਆਪਣਾ ਜਿਹੜਾ ਪਸੰਦੀਦਾ ਸੀਗਾ ਆਫੀਸਰ ਉਹਨੂੰ ਕਈਆਂ ਨੂੰ ਉਲੰਘ ਕੇ ਲਾ ਦਿੱਤਾ ਜਾਂਦਾ ਸੀਗਾ। ਪਰ ਹੁਣ ਜਿਸ ਤਰੀਕੇ ਦੇ ਨਾਲ ਮੰਗਲ ਸੰਧੂ ਚਰਚਿਤ ਹੋਇਆ ਸੀਗਾ ਜੀ, ਉਦੋਂ ਬਾਅਦ ਇਹ ਜਿਹੜੇ ਆਫੀਸਰ ਨੇ ਉਹਨਾਂ ਨੂੰ ਇਹ ਕਿਹਾ ਗਿਆ ਜੀ ਕਿ ਜਿਹਦੀ ਤਰੱਕੀ ਬਣਦੀ ਆ, ਜਿਹਦਾ ਨਾਮ ਬਣਦਾ ਉਹਨੂੰ ਹੀ ਲਾਇਆ ਜਾਵੇ। ਇਹ ਆਫੀਸਰ ਜਿਹੜੇ ਨੇ ਜੀ ਇਸ ਗੱਲੋਂ ਖੁਸ਼ ਨੇ ਕਿ ਉਹਨਾਂ ਦਾ ਜਿਹੜਾ ਜੀ ਨੰਬਰ ਆ ਗਿਆ, ਨਹੀਂ ਤਾਂ ਅਦਰਵਾਈਜ਼ ਇਹਨਾਂ ਦਾ ਨੰਬਰ ਜਿਹੜਾ ਉਹ ਆਉਣਾ ਨਹੀਂ ਸੀਗਾ। ਹੁਣ ਜਿਹੜੇ ਇਹ ਆਫੀਸਰ ਲੱਗੇ ਨੇ ਉਹਨਾਂ ਦੇ ਵੱਲੋਂ ਜਿਹੜੀ ਜੀ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਨੂੰ ਇਸ ਮਾਮਲੇ ਦੇ ਉੱਤੇ ਜਾਗਰੂਕ ਕੀਤਾ ਜਾਵੇ ਤਾਂ ਕਿ ਚਿੱਟੀ ਮੱਖੀ ਦਾ ਹਮਲਾ ਜਿਹੜਾ ਜੀ ਉਹ ਰੋਕਿਆ ਜਾਵੇ, ਕਿਉਂਕਿ ਜੇ ਕਿਤੇ ਦੁਬਾਰਾ ਇਹ ਚਿੱਟੀ ਮੱਖੀ ਦਾ ਹਮਲਾ ਹੋ ਗਿਆ ਤੇ ਰਹਿੰਦਾ ਖੂੰਦਾ ਵੋਟ ਬੈਂਕ ਜਿਹੜਾ ਜੀ ਉਹ ਚਟਮ ਕਰ ਜੂ ਇਸ ਵਾਰੀ ਚਿੱਟੀ ਮੱਖੀ। ਬਿਲਕੁਲ ਜੀ ਬਿਲਕੁਲ, ਉਹੀ ਤਾਂ ਖਤਰਾ ਹੈ ਉਹਨਾਂ ਨੂੰ। ਅੱਗੇ ਆਪਾਂ ਵਿਸਾਖੀ ਦੀ ਗੱਲ ਕਰੀਏ ਕਿ ਜਿੱਥੇ ਵਿਸਾਖੀ ਦੇ ਮੌਕੇ 'ਤੇ ਰੈਲੀਆਂ ਦੀਆਂ ਤਿਆਰੀਆਂ ਹੋ ਰਹੀਆਂ, ਉੱਥੇ ਬੇਰੁਜ਼ਗਾਰ ਤਬਕਾ ਹੈ ਜਿਹੜਾ ਉਹ ਬਾਦਲਾਂ ਨੂੰ ਘੇਰਨ ਦੀਆਂ ਤਿਆਰੀਆਂ 'ਚ। ਇੱਥੇ ਜੀ ਪਟਿਆਲੇ ਦੇ ਵਿੱਚ ਜਿਹੜੇ ਬੇਰੁਜ਼ਗਾਰ ਲਾਈਨਮੈਨ ਨੇ ਉਹਨਾਂ ਦੇ ਪੱਕੇ ਇੱਥੇ ਬੈਠੇ ਹੋਏ ਸਨ ਜੀ ਹੜਤਾਲ ਦੇ ਉੱਤੇ ਪਿਛਲੇ ਕਈ ਮਹੀਨਿਆਂ ਤੋਂ, ਆਪਣੇ ਸਣੇ ਪਰਿਵਾਰਾਂ ਦੇ, ਆਪਣੇ ਮਾਂ ਪਿਓ ਦੇ ਨਾਲ, ਬੱਚਿਆਂ ਦੇ ਨਾਲ, ਜਿਹੜਾ ਜੀ ਪਤਨੀਆਂ ਦੇ ਨਾਲ। ਔਰ ਸਰਕਾਰ ਨੇ ਜਿਹੜਾ ਜੀ ਵਿਸਾਖੀ ਤੋਂ ਪਹਿਲਾਂ ਰਾਤੀ ਜਿਹੜਾ ਸੀਗਾ ਜੀ ਇਹਨਾਂ ਨੂੰ ਬੇਰੁਜ਼ਗਾਰਾਂ ਨੂੰ ਉੱਥੋਂ ਗ੍ਰਿਫਤਾਰ ਕਰ ਲਿਆ। ਇਹਨਾਂ ਦੇ ਟੈਂਟ ਵਗੈਰਾ ਜਿਹੜੇ ਇੱਥੇ ਪਾਵਰਕੌਮ ਦਾ ਜਿਹੜਾ ਹੈੱਡ ਆਫਿਸ ਹੈ ਪਟਿਆਲੇ ਦੇ ਵਿੱਚ ਪੰਜਾਬ ਦਾ, ਉਹਦੇ ਸਾਹਮਣੇ ਜਿਹੜੇ ਬੈਠੇ ਸੀ ਉਹ ਪੁੱਟ ਦਿੱਤੇ ਜੀ ਸਾਰੇ
ਟੈਂਟ ਵਗੈਰਾ ਜਿਹੜੇ ਸੀਗੇ ਇਹਨਾਂ ਦੇ ਪੁੱਟ ਕੇ ਲੈ ਗਈ ਹੈ ਜੀ ਪੁਲਿਸ, ਔਰ ਇਹਨਾਂ ਸਾਰਿਆਂ ਨੂੰ ਜਿਹੜਾ ਜੀ ਜੇਲ੍ਹ ਦੇ ਵਿੱਚ ਡੱਕ ਦਿੱਤਾ। 27 ਵਿਅਕਤੀ ਜਿਹੜੇ ਨੇ ਉੱਥੋਂ ਗ੍ਰਿਫਤਾਰ ਕੀਤੇ ਗਏ ਨੇ। ਇਹਦੇ ਵਿੱਚ 3 ਔਰਤਾਂ ਵੀ ਨੇ ਜੀ ਗ੍ਰਿਫਤਾਰ ਹੋਣ ਵਾਲਿਆਂ 'ਚ। ਜਿਹੜੇ ਇਹਨਾਂ ਦੇ ਸਨ ਜੀ ਲੀਡਰ ਵਗੈਰਾ, ਉਹ ਪਹਿਲਾਂ ਉੱਥੋਂ ਨਿਕਲ ਗਏ ਸਨ। ਉਹਦਾ ਕਾਰਨ ਇਹ ਹੈ ਜੀ ਕਿ ਇਹ ਜਿਹੜੇ ਇਹ ਲਾਈਨਮੈਨ ਨੇ ਬੇਰੁਜ਼ਗਾਰ, ਉਹਨਾਂ ਨੇ ਪਹਿਲਾਂ ਹੀ ਜਿਹੜਾ ਜੀ ਉਲੀਕਿਆ ਹੋਇਆ ਪ੍ਰੋਗਰਾਮ ਕਿ ਵਿਸਾਖੀ ਦੇ ਮੌਕੇ ਦੇ ਉੱਤੇ ਉਹਨਾਂ ਨੇ ਪੰਡਾਲ ਦੇ ਵਿੱਚ ਲੁਕਵੇਂ ਤਰੀਕੇ ਦੇ ਨਾਲ ਬੈਠ ਕੇ ਜਿਹੜਾ ਜੀ ਉਹ ਵਿਰੋਧ ਕਰਨਾ ਹੈ ਸਰਕਾਰ ਦਾ ਤੇ ਮੁੱਖ ਮੰਤਰੀ ਦਾ। ਉਹ ਪਹਿਲਾਂ ਇੱਥੋਂ ਨਿਕਲ ਗਏ ਸਨ ਔਰ ਹੁਣ ਚੁੱਪ ਚਪੀਤੇ ਜਿਹੜਾ ਜੀ ਉਹ ਪਲੈਨਿੰਗ ਜਿਹੜੀ ਕਰ ਰਹੇ ਨੇ। ਔਰ ਜਿਹੜੇ ਬੇਰੁਜ਼ਗਾਰ ਨੇ ਲਾਈਨਮੈਨ, ਉਹਨਾਂ ਨੇ ਇਹ ਕਿਹਾ ਕਿ ਉਹ ਹਰ ਹਾਲਤ ਦੇ ਵਿੱਚ ਸਰਕਾਰ ਨੂੰ ਤੇ ਮੁੱਖ ਮੰਤਰੀ ਨੂੰ ਜਿਹੜਾ ਜੀ ਉਹ ਘੇਰਨਗੇ, ਗੁਪਤ ਕਾਰਵਾਈ ਜਿਹੜੀ ਹੈ ਜੀ ਉਹ ਕਰਕੇ, ਤਾਂ ਕਿ ਉਹਨਾਂ ਨੂੰ ਸਟੇਜ ਤੋਂ ਬੋਲਣ ਨਾ ਦੇਣ ਦੀ ਜਿਹੜੀ ਰਣਨੀਤੀ ਆ ਉਹ ਉਲੀਕੀ ਜਾਵੇ। ਪਿਛਲੇ ਸਮੇਂ ਦੇ ਦੌਰਾਨ ਜਦੋਂ ਇਸ ਤਰ੍ਹਾਂ ਦੇ ਐਕਸ਼ਨ ਹੋਏ ਨੇ, ਫਿਰ ਜਿਹੜੇ ਉੱਥੇ ਇਹਨਾਂ ਦੇ ਮੌਜੂਦ ਵਰਕਰ ਹੁੰਦੇ ਨੇ ਉਹ ਕਟਾਪਾ ਬਹੁਤ ਇਹਨਾਂ ਦਾ ਜਿਹੜਾ ਜੀ ਕਰਦੇ ਨੇ। ਪਰ ਜਿਹੜੇ ਲਾਈਨਮੈਨ ਨੇ ਉਹ ਕਹਿੰਦੇ ਨੇ ਕਿ ਇਹਦੇ ਵਾਸਤੇ ਸਾਨੂੰ ਕੁਛ ਵੀ ਸਹਿਣਾ ਪਵੇ, ਅਸੀਂ ਜਿਹੜਾ ਜੀ ਉਹ ਸਹਾਂਗੇ ਤੇ ਜਿਹੜਾ ਜੀ ਆਪਣਾ ਵਿਰੋਧ ਜਿਹੜਾ ਉਹ ਸ਼ਾਂਤਮਈ ਤਰੀਕੇ ਦੇ ਨਾਲ ਕਰਾਂਗੇ। ਸਰਕਾਰ ਭਾਵੇਂ ਉਹਨਾਂ ਦੇ ਉੱਤੇ ਜਿੰਨਾ ਮਰਜ਼ੀ ਜ਼ਬਰ ਜਿਹੜਾ ਜੀ ਉਹ ਕਰੇ। ਦੂਜੇ ਪਾਸੇ ਜਿਹੜੇ ਅਕਾਲੀ ਦਲ ਵਾਲੇ ਨੇ ਜੀ, ਉਹਨਾਂ ਦੇ ਵੱਲੋਂ ਜਿਹੜੀ ਵਿਸਾਖੀ ਦੀ ਕਾਨਫਰੰਸ ਹੈ ਉਹਦੇ ਵਾਸਤੇ ਇਹਨਾਂ ਬੇਰੁਜ਼ਗਾਰ ਲਾਈਨਮੈਨਾਂ ਨੂੰ ਨੱਪਣ ਦੇ ਵਾਸਤੇ ਡਿਊਟੀਆਂ ਲਾਈਆਂ ਗਈਆਂ ਨੇ, ਦੱਬਣ ਦੇ ਵਾਸਤੇ ਡਿਊਟੀਆਂ ਲਾਈਆਂ ਗਈਆਂ ਨੇ। ਨਾਲ ਦੀ ਨਾਲ ਡਿਊਟੀਆਂ ਇਹ ਵੀ ਲਾ ਦਿੱਤੀਆਂ ਗਈਆਂ ਨੇ ਜੀ ਕਿ ਬੱਸਾਂ ਦੇ ਵਿੱਚੋਂ ਜਦੋਂ ਉਤਰਨੇ ਨੇ ਜਿਹੜੇ ਅਕਾਲੀ ਦਲ ਦੀ ਰੈਲੀ ਦੇ ਵਿੱਚ ਆਉਣ ਵਾਲੇ ਲੋਕ, ਉਹਨਾਂ ਦੀ ਘੇਰਾਬੰਦੀ ਕਰਕੇ ਰੱਖੀ ਜਾਵੇ, ਤਾਂ ਕਿ ਉਹ ਜਿਹੜਾ ਜੀ ਪੰਡਾਲ ਦੇ ਵਿੱਚੋਂ ਨਿਕਲ ਕੇ ਕਿਤੇ ਦੂਜੀਆਂ ਪਾਰਟੀਆਂ ਦੇ ਪੰਡਾਲ ਦੇ ਵਿੱਚ ਨਾ ਚਲੇ ਜਾਣ, ਖਾਸ ਤੌਰ ਦੇ ਤੇ ਆਮ ਆਦਮੀ ਪਾਰਟੀ ਦੇ। ਕਿਉਂਕਿ ਮਾਘੀ ਮੌਕੇ ਇੱਦਾਂ ਹੀ ਹੋਇਆ ਸੀ, ਬੱਸਾਂ ਇਹਨਾਂ ਦੀਆਂ ਵਰਤ ਕੇ ਆ ਗਏ ਸਨ ਤੇ ਲੋਕ ਜਾ ਵੜੇ ਸਨ ਜੀ ਆਮ ਆਦਮੀ ਪਾਰਟੀ ਦੀ ਜਿਹੜੀ ਕਾਨਫਰੰਸ ਸੀ ਉਹਦੇ ਵਿੱਚ। ਉਹਨੂੰ ਰੋਕਣ ਦੇ ਵਾਸਤੇ ਵੀ ਇਸ ਵਾਰੀ ਜਿਹੜੀ ਜੀ ਉਚੇਚੀ ਵਿਉਂਤਬੰਦੀ ਜਿਹੜੀ ਕੀਤੀ ਗਈ ਆ। ਲੋਕ ਜਿਹੜੇ ਨੇ ਉਹ ਭੇਡਾਂ ਬੱਕਰੀਆਂ ਦੇ ਵਾਂਗੂ ਘੇਰ ਕੇ ਉੱਥੇ ਜਿਹੜੇ ਰੱਖੇ ਜਾਣਗੇ ਤਾਂ ਕਿ ਉਹ ਪੰਡਾਲ 'ਚੋਂ ਬਾਹਰ ਨਾ ਜਾ ਸਕਣ। ਬਿਲਕੁਲ ਜੀ, ਮਿਡਲ ਦੇ ਵਿੱਚ ਜਾ ਕੇ ਉਤਾਰਨਗੇ। ਤੇ ਅਖੀਰ ਦੇ ਵਿੱਚ ਮੇਰਾ ਸਵਾਲ ਆ ਕਿ ਸੁਖਬੀਰ ਬਾਦਲ ਨੇ ਜਿਹੜਾ ਪਿਆਊ ਤੋੜਿਆ ਆ, ਉਸ ਤੇ ਜਿਹੜੀ ਰਾਜਨੀਤੀ ਹੁੰਦੀ ਆ, ਹਰੇਕ ਚੀਜ਼ ਤੇ ਰਾਜਨੀਤੀ ਹੁੰਦੀ ਆ, ਪਾਣੀ ਤੇ ਰਾਜਨੀਤੀ ਹੁੰਦੀ ਆ, ਉਸ ਦੀ ਤੁਲਨਾ ਸਾਕਾ ਨੀਲਾ ਤਾਰਾ ਨਾਲ ਕੀਤੀ। ਬੜੀ ਅਜੀਬੋ ਗਰੀਬ ਜਿਹੜੀ ਗੱਲ ਹੈ ਜੀ। ਇੱਕ ਤਾਂ ਜਿਹੜਾ ਸਾਕਾ ਨੀਲਾ ਤਾਰਾ ਦੀ ਯਾਦਗਾਰ ਜਿਹੜੀ ਬਣਾਈ ਸੀ, ਉਹਦੇ ਤੇ ਪਹਿਲੀ ਵਾਰੀ ਜਿਹੜਾ ਜੀ ਗਏ ਸੁਖਬੀਰ ਸਿੰਘ ਬਾਦਲ ਹੋਰੀ। ਜਦੋਂ ਇਹ ਬਣੀ ਸੀਗੀ, ਕਈ ਕਿਸਮ ਦੀ ਕੰਟਰੋਵਰਸੀ ਜਿਹੜੀ ਹੈ ਜੀ ਉਸ ਟਾਈਮ ਦੇ ਉੱਤੇ ਖੜੀ ਹੋਈ ਸੀਗੀ, ਔਰ ਇਸ ਕੰਟਰੋਵਰਸੀ ਕਰਕੇ ਨਾ ਮੁੱਖ ਮੰਤਰੀ ਨਾ ਡਿਪਟੀ ਮੁੱਖ ਮੰਤਰੀ ਉੱਥੇ ਜਿਹੜਾ ਗਏ ਸਨ। ਹੁਣ ਉੱਥੇ ਗਏ ਨੇ, ਉੱਥੇ ਜਾ ਕੇ ਉਹਨਾਂ ਨੇ ਜਿਹੜੀ ਗੱਲ ਇਹ ਆਖੀ ਹੈ ਜੀ ਕਿ ਜਿਹੜਾ ਪਿਆਓ ਤੋੜਨਾ, ਜਿਹੜਾ ਉੱਥੇ ਗੁਰਦੁਆਰਾ ਸੀਸਗੰਜ ਦੇ ਬਾਹਰ ਸੀਗਾ ਜੀ, ਉਹਨੂੰ ਸਾਕਾ ਨੀਲਾ ਤਾਰਾ ਦੀ ਘਟਨਾ ਦੇ ਨਾਲ ਜਿਹੜਾ ਜੀ ਉਹ ਜੋੜ ਦਿੱਤਾ। ਇਹ ਕਿਹਾ ਜੀ ਕਿ ਉਦੋਂ ਵੀ ਜਿਹੜਾ ਟੈਂਕਾਂ ਦੇ ਨਾਲ ਇੱਥੇ ਢਾਇਆ ਗਿਆ ਸੀਗਾ ਤੇ ਹੁਣ ਜਿਹੜਾ ਜੀ ਉਹ ਬਲਡੋਜ਼ਰਾਂ ਦੇ ਨਾਲ ਉੱਥੇ ਢਾਇਆ ਗਿਆ। ਇਹ ਜਿਹੜੀ ਇਹਦੀ ਕੰਟਰੋਵਰਸੀ ਇੱਕ ਇਸ ਪੱਖੋਂ ਛਿੜ ਪਈ ਆ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਜਿਹੜਾ ਜੀ ਇਹ ਬਿਆਨ ਹੈ, ਉਹ ਇੱਕ ਤਾਂ ਜਿਹੜਾ ਪੱਤਾ ਖੇਡਣ ਵਾਲੀ ਗੱਲ ਹੈ ਜੀ, ਜਿਹੜਾ ਰਾਜਨੀਤੀ ਦੇ ਵਿੱਚ ਜਿਹੜਾ ਧਰਮ ਦਾ ਪੱਤਾ, ਔਰ ਜਿਹੜੀ ਉੱਥੋਂ ਦੀ ਸਰਕਾਰ ਹੈ ਜੀ ਆਮ ਆਦਮੀ ਪਾਰਟੀ ਦੀ, ਉਹਨੂੰ ਘੇਰਨ ਦੇ ਯਤਨ ਨੇ ਜੀ। ਹਾਲਾਂਕਿ ਜਿਹੜੀ MCD ਹੈ ਉਹਦੇ ਉੱਤੇ ਭਾਰਤੀ ਜਨਤਾ ਪਾਰਟੀ ਦਾ ਕਬਜ਼ਾ, ਜਿਹਨੇ ਤੋੜਿਆ ਇਹ ਅਦਾਲਤ ਦੇ ਹੁਕਮਾਂ ਦੇ ਉੱਤੇ ਜਿਹੜਾ ਜੀ ਉਹ ਤੋੜਿਆ ਗਿਆ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿਹੜੀ ਹੈ ਜੀ, ਉਹਦੇ ਜਿਹੜੇ ਨੋਟਿਸ ਆਏ ਸੀ ਉਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ, ਜਿਹਦੇ ਕਰਕੇ ਜਿਹੜੀ ਜੀ ਇਹ ਤੋੜਨ ਵਾਲੀ ਘਟਨਾ ਵਾਪਰੀ ਹੈ। ਗੁਰਦੁਆਰਾ ਸਾਹਿਬ ਦੇ ਬਾਹਰ ਇੱਕ ਛਬੀਲ ਵਾਲਾ ਜਿਹੜਾ ਥੜਾ ਸੀਗਾ ਜੀ, ਉਹਨੂੰ ਤੋੜਨਾ ਤੇ ਸਾਕਾ ਨੀਲਾ ਤਾਰਾ ਦੇ ਨਾਲ ਉਹਨੂੰ ਜਿਹੜਾ ਜੋੜਨਾ, ਇਹ ਆਪਣੇ ਆਪ 'ਚ ਹੈਰਾਨਗੀ ਵਾਲੀ ਗੱਲ ਹੈ ਜੀ। ਜਾਂ ਤਾਂ ਸਾਕਾ ਨੀਲਾ ਤਾਰਾ ਦੇ ਬਾਰੇ ਦੇ ਵਿੱਚ ਜਾਣਕਾਰੀ ਨਹੀਂ ਹੈਗੀ, ਜਾਂ ਫਿਰ ਉਸ ਥੜੇ ਦੇ ਬਾਰੇ ਦੇ ਵਿੱਚ ਜਿਹੜੇ ਪਿਆਓ ਹੈ ਜੀ ਉਹਦੇ ਬਾਰੇ ਜਾਣਕਾਰੀ ਨਹੀਂ ਹੈਗੀ। ਇਹਨਾਂ ਦੋਨਾਂ ਦਾ ਕੰਪੈਰੀਜ਼ਨ ਜਿਹੜਾ ਜੀ ਉਹ ਕਿਵੇਂ ਕੀਤਾ ਜਾ ਸਕਦਾ, ਇਹ ਬਹੁਤ ਹੀ ਹੈਰਾਨਗੀ ਵਾਲੀ ਗੱਲ ਹੈ ਜੀ। ਬਿਲਕੁਲ ਜੀ, ਪਿਆਓ ਢਾਉਣ ਦੀਆਂ ਤਾਂ ਜਿਹੜੀਆਂ ਖਬਰਾਂ ਆ ਇਹਨਾਂ ਦੇ ਕਰਿੰਦਿਆਂ ਨੂੰ ਮਿਲ ਚੁੱਕੀਆਂ ਸੀਗੀਆਂ ਦਿੱਲੀ ਦੇ ਵਿੱਚ, ਪਰ ਫਿਰ ਵੀ ਪਤਾ ਨਹੀਂ ਇਸ ਤਰ੍ਹਾਂ ਕਿਉਂ ਕਰਦੇ। ਅਖੀਰ ਵਿੱਚ ਅਜਨਾਮਾ ਕਿ ਯੂਪੀ ਅੰਦਰ ਹੈ ਇੱਕ ਪੰਚਾਇਤ ਬੋਲੀ, ਕੁੜੀਆਂ ਪਾਉਣ ਨਾ ਕੱਪੜੇ ਤੰਗ ਭਾਈ। ਯੂਪੀ ਅੰਦਰ ਹੈ ਇੱਕ ਪੰਚਾਇਤ ਬੋਲੀ, ਕੁੜੀਆਂ ਪਾਉਣ ਨਾ ਕੱਪੜੇ ਤੰਗ ਭਾਈ। ਸਾਊ ਕੱਪੜੇ ਏਦਾਂ ਹੀ ਪਾਉਣ ਕੁੜੀਆਂ, ਸਾਨੂੰ ਵਹਿੰਦਿਆਂ ਆਏ ਨਾ ਸੰਗ ਭਾਈ। ਮੁੰਡੇ ਜਿੱਦਾਂ ਦੇ ਚਾਹੁਣਗੇ ਪਾਉਣ ਦੇਵੋ, ਉਹਨਾਂ ਲਈ ਸਭ ਠੀਕ ਨੇ ਢੰਗ ਭਾਈ। ਮਰਜ਼ੀ ਕੁੜੀ ਜਾਂ ਕਰੇ ਨਾ ਜਰੀ ਜਾਂਦੀ, ਸੱਭਿਆਚਾਰ ਨੂੰ ਵੱਜ ਜਾਏ ਡੰਗ ਭਾਈ। ਸੱਭਿਆਚਾਰ ਪਾਬੰਦੀ ਕੋਈ ਜਦੋਂ ਲਾਉਂਦਾ ਕੁੜੀ ਦੇ ਲਈ ਕਿਉਂ ਰੋਕ ਭਾਈ। ਸੱਭਿਆਚਾਰ ਪਾਬੰਦੀ ਕੋਈ ਜਦੋਂ ਲਾਉਂਦਾ ਕੁੜੀ ਦੇ ਲਈ ਕਿਉਂ ਰੋਕ ਭਾਈ। ਮੁੰਡੇ ਕੁੜੀ ਦੇ ਫਰਕ ਦਾ ਨਿਯਮ ਜਿਹੜਾ ਚੁੱਲ੍ਹੇ ਵਿੱਚ ਦਿਓ ਨਿਯਮ ਉਹ ਚੋਕ ਭਾਈ। ਜੀ ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ
ਦੱਸਦੇ ਨੇ ਕਿ ਕੀ ਕੁਛ ਵਾਪਰ ਰਿਹਾ ਭਾਰਤ ਵਿੱਚ, ਪੰਜਾਬ ਵਿੱਚ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।